अस्सलाम वालेकुम। मैं आतिफ आहिर का तुसी देख रहे हो मेरा यूट्यूब चैनल आतिफ आहिर व्लॉग्स। अच्छा तुमको सिखा दिया है अल्हम्दुलिल्लाह। मैं खैर के नाल हूं, उम्मीद करना कि साथ दोस्त खैर के नाल होंगे। व्लॉग शुरू अरे कहना क्या चाहते हो तरह तो पहले जिन्हें लोग मेरा चैनल सब्सक्राइब कर लें, शेयर कर लें, कमेंट करें ताकि जो इस वीडियो बनाने पर पहुंच रहे। बहुत मेहरबानी, शुक्रिया। असि चलिया एक जगह तो पट्ठे लेने, पट्ठे वेखे ते क्यों दे पट्ठे ने नजदीक के कोई आधा किलोमीटर है, ਉੱਥੇ ਜਾਣਾ ਵਾਲੇ ਸਾਹਿਬ ਨਾਲ ਲੈਣੇ ਵਾ ਤੇ ਪਹੁੰਚਦੇ ਵਾ ਇਨਸ਼ਾਅੱਲਾ। ਅੱਜ ਦੀ ਤੁਹਾਨੂੰ ਸਾਰੀ ਡਿਟੇਲ ਸ਼ੇਅਰ ਕਰਨਾ ਸਾਡਾ ਜਿਵੇਂ ਦਾ ਵਲੌਗ ਹੈ। ਫਿਰ ਸ਼ਾਦੀ ਤੇ ਵੀ ਜਾਣਾ ਤੇ ਲੈਟਸ ਗੋ ਤੇ ਇੰਜੋਏ ਕਰੋ ਔਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਸਾਡੇ ਇਲਾਕੇ ਦੇ ਵਿੱਚ ਥੋੜਾ ਪੱਠੇ ਦੀ ਕਾਫੀ ਕਿੱਲਤ ਹੋ ਗਈ ਹੈ ਤੇ ਬਾਰਿਸ਼ਾਂ ਆਉਣ ਦੀ ਵਜ੍ਹਾ ਨਾਲ ਕੁਝ ਪੱਠੇ ਜਿਹੜੇ ਜੰਮੇ ਮਰ ਗਏ ਹਨ ਤੇ ਮਤਲਬ ਕਿ ਯਾਸ ਕੋਲ ਪੱਠੇ ਹਨ ਤੇ ਅਸੀਂ ਆਏ ਪੱਠੇ ਚੈੱਕ ਕਰਾਉਣਾ ਦੇਖ ਸਕਦੇ ਹੋ ਪੱਠੇ ਇਹਨਾਂ ਦੇ ਕੋਲ ਖੋਤੇ ਹਨ ਕਿਉਂਕਿ ਹਰ ਬੰਦੇ ਦਾ 10 ਤੋਂ 12 ਦਿਨ ਪੱਠੇ ਲੇਟ ਹਨ। ਸਿਰਫ ਇਦਾਂ 12 ਦੇ ਦਿਨ ਉਹ ਡੰਗਰ ਤਾਂ ਬੰਨੇ ਭੁੱਖੇ ਰੱਖਣ ਹੁੰਦੇ ਨੇ। ਅਸੀਂ ਉਹਨਾਂ ਆਖਿਆ ਵੀ ਸਾਨੂੰ ਕਨਾਲ ਸਾਡੇ ਵਾਸਤੇ ਖਿਲਾਰੋ। ਪੱਠਾ ਤਾਂ ਥੋੜਾ ਛੋਟਾ ਹੈ ਲੇਕਿਨ ਗੁਜ਼ਾਰਾ ਕਰਨਾ ਚਲੋ ਅੱਲਾਹ ਪਾਕ ਖੈਰ ਕਰੇ। ਡੰਗਰਾਂ ਤੋਂ ਬਸ ਭੁੱਖੇ ਨਹੀਂ ਰੱਖ ਸਕੇਂਦੇ ਤੇ ਮਲਕ ਜਿਹਾ ਸਾਡਾ ਆਪਣਾ ਭਰਾ ਹੈ, ਛੋਟਾ ਵੀਰ ਹੈ ਮਲਕ ਤਨਜ਼ੀਮ ਦਾ। ਫਿਰ ਵੱਡਾ ਭਾਈ ਕਿ ਛੋਟਾ ਵੱਡਾ ਭਾਈ, ਠੀਕ ਹੈ। ਤੇ ਲੈਟਸ ਗੋ ਪੱਠੇ ਤੇ ਅਸੀਂ ਵੇਖ ਲਾਂਦੇ ਚੱਲਨੇ ਆ। ਇਸ ਡੇਰੇ ਦਾ ਨਾਮ ਹੈ ਵਾਰਿਸ ਸਾਲਾ। ਇੱਥੇ ਸਾਡਾ ਭਰਾ ਤਨਜ਼ੀਮ, ਉਹਦਾ ਭਾਈ ਇਜਾਜ਼ ਨਾਲ ਰੱਬ ਰਿਵਾਜ਼ ਨਾ ਪਿਦਰੇਰ ਰਿਆਜ਼ ਤੇ ਤੁਹਾਡੇ ਵਾਲੇ ਸਾਹਿਬ ਦਾ ਨਾਮ ਰਿਆਜ਼ ਆ ਤੇ ਚਾਚੂ ਦਾ ਨਾਮ ਕੀ ਅੱਲਾ ਬਖਸ਼ ਸਾਹਿਬ ਤੇ ਰਿਆਜ਼ ਸਾਹਿਬ ਦਾ ਡੇਰਾ ਵੇ। ਬਹੁਤ ਹੀ ਖੁਸ਼ ਡੇਰਾ ਹੈ, ਦੇਖ ਸਕਦੇ ਹੋ। ਪੰਜਾਬ ਮੁਕੰਮਲ ਪੰਜਾਬ ਵਿੱਚ ਨਜ਼ਰ ਆਉਂਦਾ। ਹਰ ਪੰਜਾਬ ਦੀ ਖੂਬਸੂਰਤੀ ਹੈ ਮਾਸ਼ਾਅੱਲਾ। ਤੇ ਹੁਣ ਤੇ ਹੋਰ ਗ੍ਰੀਨਰੀ ਆ ਜਾਣੇ ਕਿਉਂਕਿ ਸਾਗ ਸਾਡਾ ਤਿਆਰ ਹੋਣਾ ਹੈ, ਦੇਖ ਸਕਦੇ ਹੋ। ਸਰਸੋਂ ਦੇ ਬੂਟੇ ਸੋਹਣੇ ਨਜ਼ਰ ਆਉਂਦੇ ਪਏ ਤੇ ਇਹ ਸਾਡਾ ਮੌਜ਼ਾ ਰੇਤਰੀ ਬਣਦਾ ਵੇ। ਨਾਲ ਹੀ ਸਾਡਾ ਬਾਣ ਸਾਡਾ ਮੇਰਾ ਆਪਣਾ ਪਿੰਡ ਲੱਗਦਾ ਵੇ। ਉਸ 1 ਕਿਲੋਮੀਟਰ 1 ਕਿਲੋਮੀਟਰ ਅੱਧਾ ਪੌਣਾ ਕਿਲੋਮੀਟਰ ਬਣਦਾ ਮਸ਼ਰਕ ਦੀ ਸਾਈਡ ਤੇ। ਜਿਹੜਾ ਇਸ ਸਾਈਡ ਤੇ ਅਸੀਂ ਪੱਠੇ ਲੈਣ ਆਇਆ ਸੀ ਤੇ ਸੜਕ ਦੇ ਨਾਲ ਸ਼ਮਾਲ ਦੀ ਸਾਈਡ ਤੇ ਡੇਰਾ ਹੈਗਾ ਤੇ ਮਾਸ਼ਾਅੱਲਾ ਖੋਖਰ ਬਿਆਈ ਦਾ ਡੇਰਾ, ਬਹੁਤ ਖੂਬਸੂਰਤ ਡੇਰਾ। ਦੇਖ ਸਕਦੇ ਹੋ ਪੰਜਾਬ ਦੀ ਫੁੱਲ ਇੱਥੇ ਝਲਕ ਨਜ਼ਰ ਆਉਂਦੀ ਹੈ। ਅਸੀਂ ਇਸ ਵਜ੍ਹਾ ਛਾਂ ਤੇ ਖਲੋਤੇ ਹਨ ਜਿਹੜੇ ਦਰਖਤਾਂ ਥੱਲੇ। ਇਹ ਹਨ ਬਾਂਸ, ਜਿਸਨੂੰ ਅਸੀਂ ਵਾਂਸ ਯਾਦ ਹੈ। ਬਾਂਸ ਦੇ ਦਰਖਤ ਨੇ, ਬਹੁਤ ਖੂਬਸੂਰਤ ਬਾਂਸ ਹੈ। ਇਹ ਮੇਰੇ ਖਿਆਲ ਤੁਰੇ ਬਾਂਸ ਹੈ ਕਿ ਦੂਆ ਬਾਂਸ ਹੈ? ਦੂਆ ਹੈ, ਤੁਰੇ ਨਹੀਂ। ਹਾਂ ਤੁਰੇ ਨਹੀਂ। ਬਾਂਸ ਬੜੇ ਲਾਇਆ ਹੋਇਆ ਇਹਨਾਂ ਨੇ ਅੱਛੇ ਤਰੀਕੇ ਨਾਲ। ਇਹਨਾਂ ਦੇ ਪਈਏ ਮੋਟਰ ਹੈ। ਸੋਲਰ ਮੁਕੰਮਲ ਚੱਲਦਾ ਪਿਆ। ਇਹਨਾਂ ਸਿਸਟਮ ਜਿਹੜਾ ਲਾਇਆ ਹੋਇਆ ਆਪਣੀ ਜਿਹੜੀ ਕੁਤਰੇ ਵਾਲੀ ਮਸ਼ੀਨ ਹੀ ਉਹੀ ਜਿਸ ਤੇ ਚੱਲਦੀ ਹੈ, ਨਾਲ ਸੋਲਰ ਬੇਸ ਤੇ ਚੱਲਦਾ ਪਿਆ। ਡਬਲ ਪੁਲੀ ਲੱਗੀ ਹੋਈ ਜਿਸ ਡਬਲ ਪੁਲੀ ਹੈ ਤੇ ਉਹ ਲੱਗ ਜਾਂਦਾ ਇੱਕ ਤਰ੍ਹਾਂ ਨਾਲ ਕੁਤਰਾ ਮਸ਼ੀਨ ਕੋਈ ਦੇਰ ਤੱਕ ਕੁਤਰਾ ਕਰਨਾ ਹੈ ਤੇ ਮਾਸ਼ਾਅੱਲਾ ਬੜਾ ਖੂਬਸੂਰਤ ਡੇਰਾ। ਹਾਂ ਦੇਖ ਸਕਦੇ ਨਿਕਲਦੇ ਪੈਣ ਤਿਲ ਸ਼ਿਲ ਬਾਂਸ ਤੇ ਨਵੇਂ ਐਟਮੋਸਫੀਅਰ ਜਿਹੜਾ 100% ਹੈ। ਤਾਜ਼ਾ ਹਵਾ, ਸਾਰਾ ਕੁਛ ਅੱਛਾ ਹੈ ਮਾਸ਼ਾਅੱਲਾ। ਤੇ ਸਾਡੇ ਨਾਲ ਇਜਾਜ਼ ਭਾਈ ਬੈਠੇ ਨੇ, ਤਨਜ਼ੀਮ ਦੇ ਵੱਡੇ ਭਾਈ। ਤੇ ਅਸੀਂ ਅਜੇ ਤੇ ਪੱਠੇ ਦੇ ਲੈਣ ਆਇਆ ਸੀ ਜਿਹੜਾ ਅਸੀਂ ਨਾਲ ਦੱਸਿਆ ਕਿ ਸਾਡੀ ਕਨਾਲ ਤੁਸੀਂ ਖਿਲਾਰ ਸੁਣਨੀ ਇਹਨਾਂ ਦੇ ਕੋਲ ਪੱਠੇ ਖੋਤੇ ਸਾਡੇ ਇਲਾਕੇ ਪੱਠੇ ਦਿੱਤਾ ਗਈ ਇਹ ਦੋਸਤੋ। ਹੁਣ ਮੈਂ ਚੱਲਿਆ ਤਿਆਰ ਹੋ ਲਿਆ ਜੀ। ਅਸੀਂ ਚੱਲੇ ਸ਼ਾਦੀ ਤੇ।
शादी है साढ़े नाल एक दोस्त की सदीक दी उत्थे शादी खा के है तो किलोमीटर दूर लेकिन मोटरसाइकिल से उत्थे जा रहे हैं शादी नसीब की शादी मजा ही आता खास एंजॉय करना शादी लेट्स गो असली मुड़ा लगा शादी वाले घर है देख सकते हो शादी वाले घर सड़क जाती है लेट्स गो पिंडां दी शादियां इन्ना रस्मां तो होंदियां ने ते तुसीं इस तो बाखूबी वाकिफ ही हो ਅਸੀਂ ਸ਼ਾਦੀ ਹਾਲ ਦੇ ਵਿੱਚ ਪਹੁੰਚ ਗਏ ਇੱਕ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਕੋਲੋਂ ਬਣਾਇਆ ਤੇ ਸਾਡੇ ਨਾਲ ਮੌਜੂਦ ਹੈ ਕਾਰੀ ਸਦਫ ਸਾਹਿਬ ਮੁਹੰਮਦ ਰਮਜ਼ਾਨ ਸਾਹਿਬ ਔਰ ਮੈਂ ਨਾਲ ਖੜਾ ਹਾਂ ਔਰ ਨਾਲ ਜਿਹੜੇ ਸਾਡੇ ਹੋਰ ਖਲੋਤੇ ਨੇ ਸਾਡੇ ਬਹੁਤ ਹੀ ਨਿਹਾਇਤੀ ਅਜ਼ੀਜ਼ ਦੋਸਤ ਹਾਫਿਜ਼ ਮੁਹੰਮਦ ਤਸਵਰ ਸਾਹਿਬ ਸਾਡੇ ਬਚਪਨ ਦੇ ਦੋਸਤ ਨੇ ਭਾਈ ਨੇ ਆਪਣੇ ਔਰ ਸਾਡੇ ਕੁਲੀਗ ਨੇ ਹਮੇਸ਼ਾ ਨਾਲ पॉजिटिव डिस्कस होती है और नहायत ही अच्छे इंसान है ਅਸੀਂ ਇੱਕ ਵੀਡੀਓ ਲਿਖ ਖਲੋਤੇ ਅਸੀਂ ਸਭ और तीनों लोग नहायत ही अच्छे इंसान हैं हाफिज अख्तर साहब मिलने पे ने सदीक भाई नु जिदी शादी है नाल मैं खलोता नाल हाफिज जवेद साहब खलोता हाफिज अख्तर साहब और सदीक आपस में दोनों मजाक कर रहे हैं हाफिज साहब थोड़ा शादी के मुतालिक थोड़ा मजाक ये कर रहे हैं जिससे सब लोग मुस्कुरा रहे हैं शादी से अटेंड कर ली है शादी शादी ते लेट्स गो हुन ਅਸੀਂ वापस चलने हैं अपने घर नु हाँ बिरादरी भी काफी ढेर सारी बैठी लेट्स गो चलने में मोटरसाइकिल से घर हो गई शादी तो वापस आ गया आके कोई एड्रेस चेंज किया ते हुन अपने कम्मा कारां नूं निकलने पे मेरा रेड है जिथे असीं रोजाना जाना हुंदा कपड़े शपड़े चेंज किए ना आके और दोबारा अपना वेस बनाया तो चलो लेट्स गो ਅਸੀਂ ਚੱਲਨੇ ਹੁਣ ਆਪਣਾ ਥੋੜਾ ਕੰਮ ਡੇਰੇ ਤੇ ਜਾਣਾ ਤੇ ਕੰਮ ਸ਼ਮ ਕਰਨਾ मैं हूँ आया हूँ डेरे ते कुछ छोटी हटाइए काम शम जाके किया ना कणक करनी उस वास्ते असी निज़ाम बनाया कुछ ते अल्हम्दुलिल्लाह 4 किलो बेहतर हो गई है तो इंशाल्लाह कुछ कणक करने तो बाकी असी मंजी बाकी असी रखना कमाल वास्ते देखो कमाल इंशाल्लाह 2.5 किलो लाने ने अल्लाह पाक खैर किया था इंशाल्लाह असी बहुत जल्द बल्कि असी फिर भी कश करेंगे कमाल उन्होंने बाकी जमीन से जैसे वहावांगे कोई डिस्कस को मनावांगे अल्लाह पाक खैर करे जो साड़ा नसीब है साड़ा रोजी रोटी मिल सी ते दुआ की जमीन थोड़ी ठीक नहीं होती ठीक हो जाए जिप्सम पा रहे हैं बार बार हाँ पा रहे लेकिन थोड़ा पानी का साड़ा इशू है अल्लाह पाक बेहतर बसी इंशाल्लाह जमीन बेहतर हो वैसी अल्लाह पाक वैसी थोड़े हैं गर्दिश वाले दिन हैं लेकिन बेहतर हो जैसा जो ठीक हो इंशाल्लाह हर चीज़ ठीक हो जाती जी दोस्तों मेरी रोजमर्रा की विलाग एंड करने की रोजाना एक जगह होंगी तकरीबन कम असी देर से किता शादी एक देसी शादी अटेंड की है सदीक भाई दी अल्लाह पाक दी अज़रबाजी जिंदगी खुशियां बार दे अल्लाह पाक करम फरमाए सदीक दे वाले साहब फौत हो गए वालिदा का नहीं पता लेकिन वाले साहब दे फौत हो गए बड़ा अच्छा बच्चा बहुत ही अच्छा लड़का है अल्लाह पाक दी जिंदगी खुशियां बार दे बाकी जो रोजमर्रा के काम कितने तुम दसने ते आई होप सारा विलाग तुम पसंद आसी उम्मीद करना किसी साडे विलाग इंजॉय करे ते चैनल सब्सक्राइब लाजमी किया करो ते बहुत मेहरबानी असि चाहना है थोड़ी इजाजत मिलना अगले विलाग उस वक्त तक अल्लाह हाफिज पाकिस्तान जिंदाबाद पंजाब जिंदाबाद
अल्हम्दुलिल्लाह मैं खैर के नाम उम्मीद करना चाहता हूँ खैर के नाम के विलास शुरू करना तो पहले जिन लोगों मेरे चैनल सब्सक्राइब करें शेयर करें कमेंट करें ताकि ये जिस वीडियो बनाने को तक मैं इतने बहुत मेहरबानी शुक्रिया आज थोड़ा लेट हाँ मैच से जाना जैसे कि तुम्हें पता है कि साढ़े इलाके आई फाइनल मैच है 3 रोज़ा मैच लेकिन आई फाइनल है एक शादी तो गया थोड़ा लेट हो गया मैं तो चलने में टाइम ज़ाया किए बगैर अज इस रस्ते से जाना लेट्स गो क्या हाल है ठीक हो
अस्सलाम वालेकुम, मैं आतिफ फाहिर, तुसीं देख रहे हो मेरा यूट्यूब चैनल आतिफ फाहिर व्लॉग्स। अल्हम्दुलिल्लाह मैं खैर किया नाल और उम्मीद करना के साथ दोस्त भी खैर के हम जो व्लॉग शुरू करें तो पहले जिन्हें लोगों मेरा चैनल सब्सक्राइब कर लें, शेयर कर लें, कमेंट कर इस वीडियो बनाने तुहाडे तक पहुंचते रहे, बहुत मेहरबानी, शुक्रिया। साढ़े इलाके दे विच हिंदवा रेतड़ी दे विच मैच हो रहे हैं वालीबॉल दे, फुटिंग वालीबॉल दा बहुत खूबसूरत मैच हो रहे हैं ते असीं चलने अज आके तुहानूं मैच भी दिखाने। मेरे पिंड दा बोर्ड है
मैं अपने पिंड को ना ते मेरी मोटरसाइकिल खलोती है इंशाल्लाह चलने में ते इंशाल्लाह तो मैचों का मजा पंजे दिखाने में लेट्स गो इमरान साहब भी मेरे नारे इमरान साहब आगे बैठ अस्सलाम वालेकुम मैं आते भाई तो मेरा यूट्यूब चैनल आते भाई व्लॉग्स अल्हम्दुलिल्लाह मैं खैरियत नरमा और उम्मीद करना कि सब दोस्त खैरियत ना होंगे व्लॉग्स शुरू करने से पहले जिन लोगों मेरा चैनल सब्सक्राइब करें शेयर करें कमेंट करें ताकि जेडी असली वीडियो भेजने तो तक मुझे बहुत मेहरबानी ਅਸੀਂ ਕਰਦੇ ਪਏ ਹਾਂ ਗੁੜ ਤੇ ਅੱਜ ਅਸੀਂ मैं आते फैज तुसी देख रहे हो मेरा YouTube चैनल आते फैज व्लॉग्स अल्हम्दुलिल्लाह मैं खैर से नाल उम्मीद करना कि तुसी भी खैर खैरियत नाल हो सो आज ਅਸੀਂ ਆਇਆ ਪਾਕਿਸਤਾਨ ਦੇ ਵੱਡੇ ਸੁਪਰਸਟਾਰ ਵੱਡਾ ਨਾਮ ਫਿਲਮ ਇੰਡਸਟਰੀ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਜਨਾਬ मोहतरम अलहाज सुल्तान राही साहब दे मज़ार ते कबर मुबारक ते ਅਸੀਂ ਤੁਹਾਨੂੰ ਇਹਨਾਂ ਦੀ ਸਾਰੀ ਹਿਸਟਰੀ ਦੱਸਣੇ ਵਾ ਸੁਲਤਾਨ ਰਾਹੀ ਸਾਹਿਬ 1938 ਵਿੱਚ ਉੱਤਰ ਪ੍ਰਦੇਸ਼ ਇੰਡੀਆ ਦੇ ਵਿੱਚ ਪੈਦਾ ਹੋਏ 47 ਤੋਂ ਬਾਅਦ ਉਹਨਾਂ ਦਾ ਖਾਨਦਾਨ ਉੱਥੋਂ ਆ ਕੇ ਗੁਜਰਾਂ ਵਾਲੇ ਆਪਣੇ ਰਿਹਾਇਸ਼ ਇਖਤਿਆਰ ਕਰ ਲਈ ਹਿਜਰਤ ਕਰਕੇ ਗੁਜਰਾਂ ਵਾਲਾ ਉੱਥੇ ਰਿਹਾਇਸ਼ ਇਖਤਿਆਰ ਕਰ ਲਈ 1959 ਦੇ ਵਿੱਚ 1959 ਦੇ ਵਿੱਚ ਉਹਨਾਂ ਆਪਣਾ ਫਿਲਮੀ ਕੈਰੀਅਰ ਦਾ ਆਗਾਜ਼ ਕੀਤਾ ਐਜ਼ ਏ ਮਹਿਮਾਨ ਗੈਸਟ ਮਹਿਮਾਨ ਦਾ ਘਰ ਆਏ और बाद फिल्म में किरदार किया उस तो बाद ना मुड़ के नहीं देखे गए कामयाबी किस बला ना सुल्तान राज साहब ने अपने पूरे फिल्मी कैरियर के दौरान 700 तो ज्यादा पंजाबी फिल्में की थी और 100 तो उर्दू फिल्में की थी मतलब कि उन्होंने टोटल 800 के करीब फिल्में की थी और तकरीबन 160 अवार्ड उन्होंने मिले दौरान फिल्मी कैरियर के दौरान उन्होंने कुछ मशहूर फिल्मों तूफान बहराम डाकू मौला जट वगैरह वगैरह फिल्में बहुत मशहूर हुई जिन्हें तो उन्होंने काफ़ी जीराई हासिल की थी सुल्तान साहब ने 2 दफ़ा निगार अवार्ड मिला एक 1972 फिल्म बाबल तो दूसरी फिल्म बशीरत अवार्ड न नवाजा गया एक दौर है कि फिल्मी दुनिया के सुल्तान राज हर बंदा उन्होंने फैन हर बंदा उन्होंने कापी करता हा सुल्तान राज पढ़े लिखे बंदे हैं अलहाज हैं 7 तो ज्यादा हज किए हैं उन्होंने फिल्मी कैरियर है वो काफी परहेजगार हैं और पंज वक्त की नमाज अदा करते हैं अक्सर टाइम पास करने अपने घर के अंदर उन्हें एक मस्जिद बनाई हुई है उत्थे जाके तिलावत कुरान वगैरह करते हैं और ज्यादा टाइम स्पेंड करते हैं बेसिकली फिल्मा के तुनाना एक रोल के मुच्छा वाला तगड़ा और जालिम सख्त मिजाज होना लेकिन आम जो लोग दसते ने उन्होंने तो रिलेटेड सुल्तान राय साहब इंतहाई आजिज इंसान और शरीफ इंसान सुल्तान राय का बेटा हैदर सुल्तान भी फिल्मी दुनिया च आया लेकिन वो मकाम नहीं हासिल कर सका सुल्तान राय ने किया सुल्तान राय बरसगीर पाक हिंद एशिया यूरोप ऑल ओवर द वर्ल्ड एक मशहूर शख्सियत है और हमेशा वो जवाल पजीर नहीं हुआ हमेशा अपनी अरूज दे रहे अल्लाह पाक उन्होंने जवाहर रहमत अला मकाम अता फरमाए फिल्म उन्होंने शौक का पेशा और एक नेक नीयत नाल हो किरदार निभाते हैं और अला किस्म का किरदार निभाते हैं फिल्म दे विच वो एक अपने किरदार खो जाते हैं ना कि आर्टिफिशियल लेकिन वो अपने किरदार खोने वाले बंदा फिल्मों में अक्सर देखा कि कुर्ते लाचे छोड़ा लेकिन उसमें बाकी असं सूट बूट जो लोगों को सुना वो हमेशा पैंट कोट पहनते हैं और बड़ा एक जबरदस्त किस्म का ड्रेस चलाते हैं शेफ इंसान और कोई दुश्मनी नहीं कोई कुछ लेकिन 1996 वो गुजरा वाले तो लाहौर ट्रैवल करते पे कतल कर दिता जाता जो कतल किया गया ते जितने भी उसके चाहने वाले हैं सुल्तान राय साहब के
इतना रश पिया कि कहना नहीं मैयत को उठाने ਲਈ बहुत सारे लोग भी शदीद जख्मी हो गए, इतनी भगदड़ आई थी। और दूर दराज तो यूरोप जो लोग आए हैं, पाकिस्तान, इंडिया, हर जगह तो लोग उन्होंने जनाजे में शिरकत करने गए। उन्होंने कब्रिस्तान ही दफनाया गया। शमश हमारी शमश रजा दरबार वाले कब्रिस्तान ही दफनाया गया, जिसका एड्रेस है गवर्नर हाउस के सामने बागे जना है। बागे जना ਦੇ ਨਾਲ ਇੱਕ ਕਲੋਨੀ ਹੈ GOR1 ਹਾਊਸ ਨੰਬਰ 8 ਨਾਲ ਹੀ ਕਬਰਿਸਤਾਨ ਹੈ, ਉੱਥੇ ਉਹਨਾਂ ਨੂੰ ਦਫਨਾਇਆ ਗਿਆ। ਨਾਲ ਹੀ ਮਜ਼ਾਰ ਹੈ ਕਾਰੀ ਸ਼ਾਹ ਸ਼ਮਸ ਸਾਹਿਬ ਦਾ, ਜਿੱਥੇ ਇਹਨਾਂ ਦੀ ਤਦਫੀਨ ਹੈ। ਅੱਲਾਹ ਪਾਕ ਰਾਜ ਸਾਹਿਬ ਨੂੰ ਜੋ ਹੈ ਰਹਿਮਤ ਵਿੱਚ ਆਲਾ ਮਕਾਮ ਅਤਾ ਫਰਮਾਏ। ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨਾਮ ਜਿਹੜਾ ਹਜੇ ਤੱਕ ਉਹਨਾਂ ਦਾ ਨਾਂ ਨਹੀਂ ਬੋਲ ਸਕਿਆ, ਅਜੇ ਵੀ ਰੋਸ਼ਨ ਚਮਕਦਾ ਸਿਤਾਰਾ ਅੱਲਾਹ ਜੰਨਤ ਵਿੱਚ ਆਲਾ ਮਕਾਮ ਅਤਾ ਫਰਮਾਏ। ਅਸੀਂ ਉਹਨਾਂ ਦੀ ਕਬਰ ਤੇ ਮੌਜੂਦ ਹਾਂ, ਅਸੀਂ ਤੇ ਕਰਨੇ ਆ ਫਾਤਿਹਾ। ਸਟਾਰ ਹੀ ਹੁੰਦੇ ਨੇ, ਸਿਤਾਰੇ ਹੀ ਹੁੰਦੇ ਨੇ ਜਿਨ੍ਹਾਂ ਦਾ ਉੱਤੇ ਅਸਮਾਨ ਤੇ ਚਮਕਣਾ ਲਿਖਿਆ ਹੁੰਦਾ, ਉਹਨਾਂ ਚਮਕਣਾ ਹੀ ਹੁੰਦਾ, ਚਾਹੇ ਉਹ ਜ਼ਮੀਨ ਤੇ ਆਣ ਜਾਂ ਨਾ। ਸੁਲਤਾਨ ਰਾਜ ਸਾਹਿਬ ਜਿੱਥੇ ਹੀ ਹੁਸਨ ਅੱਲਾਹ ਪਾਕ ਦੀ ਰਹਿਮਤਾਂ ਚ ਹੁਸਨ। ਤੇ ਬਹੁਤ ਸ਼ੁਕਰੀਆ, ਹੱਸਦੇ ਵਸਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ। अच्छा बस साडा एग्जाम बाजवा साहब ने कुवैत ने लिखारी ने पॉडकास्ट करते ने ते आए पंजाबी कॉन्फ्रेंस हो जाए ना, तो कोल पुछने कि पंजाबी दे बारे सर किवें आके लगा ਭਾਜੀ ਇੱਥੇ ਜਿਹੜਾ ਉਹ ਆਣਾ ਸਾਡਾ ਬਹੁਤ ਜ਼ਰੂਰੀ ਸੀ, ਕਿਉਂਕਿ ਸਾਡੀ ਮਾਂ ਬੋਲੀ ਦੀ ਗੱਲ ਹੋ ਰਹੀ ਹੈ, ਪੰਜਾਬੀ ਪ੍ਰਚਾਰ ਦੀ ਗੱਲ ਹੋ ਰਹੀ, ਪੰਜਾਬੀ ਰਹਿਤਲ ਦੀ ਗੱਲ ਹੋ ਰਹੀ ਹੈ। ਤੇ ਇਹ ਮੈਂ ਤੇ ਸਮਝਦਾ ਕਿ ਜਿਹੜਾ ਮਾਂ ਬੋਲੀ ਨਾਲ ਪਿਆਰ ਕਰਦਾ, ਆਪਣੇ ਪੰਜਾਬ ਸੋਹਣੇ ਨਾਲ ਪਿਆਰ ਕਰਦਾ, ਉਹਨੂੰ ਇੱਥੇ ਆਉਣਾ ਚਾਹੀਦਾ, ਕਿਉਂਕਿ ਇਸ ਕਾਨਫਰੰਸ ਦਾ ਜਿਹੜਾ ਮਕਸਦ ਹੈ ਉਹ ਨੀਰਾ ਇੱਕੋ ਹੀ ਹੈਗਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ। ਠੀਕ ਹੈ ਜੀ। ਤੇ ਇੱਥੇ ਜਿਹੜਾ ਅੰਦਰ ਸੈਮੀਨਾਰ ਹੋ ਰਹੇ ਨੇ, ਗੱਲਬਾਤ ਹੋ ਰਹੀ ਹੈ ਮਾਂ ਬੋਲੀ ਦੇ ਹਵਾਲੇ ਨਾਲ, ਮਾਂ ਬੋਲੀ ਦੇ ਪ੍ਰਚਾਰ ਨਾਲ। ਤੇ ਇਸ ਤੋਂ ਵੱਡੀ ਇੱਕ ਗੱਲ ਜਿਹੜੀ ਅਸੀਂ ਇਸ ਕਾਨਫਰੰਸ ਵਿੱਚ ਸਾਰੀ ਅਸੀਂ ਇੱਕ ਮੁੱਢ ਰੱਖਿਆ ਕਿ ਕਿਉਂਕਿ ਟੈਕਨੋਲੋਜੀ ਦਾ ਦੌਰ ਹੈ, ਹਰ ਸ਼ਾਇਦ ਜਿਹੜੀ ਉਹ AI ਦੇ ਉੱਤੇ ਚੱਲ ਰਹੀ ਹੈ, ਤੇ ਆਪਣੀ ਅਸੀਂ ਮਾਂ ਬੋਲੀ ਦਾ ਪ੍ਰਚਾਰ ਟੈਕਨੋਲੋਜੀ ਨੂੰ ਇਸਤੇਮਾਲ ਕਰਦੇ ਕਰ ਸਕਦੇ ਹਾਂ। ਇਹ ਸਾਰੀ ਜਿਹੜਾ ਬਹੁਤਾ ਉੱਥੇ ਮੁਬਾਸਾ ਜਿਹੜਾ ਅੰਦਰ ਉਹ ਇਹਦੇ ਉੱਤੇ ਚੱਲਣਾ, ਤੇ ਬਾਹਰ ਜਿਹੜਾ ਉਹ ਤੁਹਾਡੇ ਸਾਹਮਣੇ ਰੌਣਕ ਲੱਗੀ ਹੈ। ਠੀਕ ਹੈ, ਪੰਜਾਬ ਦੇ ਸਾਰੇ ਰੰਗ ਹੀ ਇੱਥੇ ਖਿਲਰੇ ਹੋਏ ਨੇ, ਤੇ ਨਾਲ ਹੀ ਨਾਲ ਜਿਹੜਾ ਉਹ ਸਾਡੇ ਕੋਲ ਬਾਹਰੋਂ ਵੀ ਪ੍ਰਾਹੁਣੇ ਆਏ ਨੇ, ਪੂਰੀ ਦੁਨੀਆ ਚ, ਆਸਟ੍ਰੇਲੀਆ ਤੋਂ ਸਰਦਾਰ ਹੋਰੀ ਆਏ ਨੇ, ਕੈਨੇਡਾ ਆਏ, ਫਿਰ UK, ਫਿਰ ਨਾਲ ਇੱਧਰ ਦੇ ਜਿਹੜੇ ਲੋਕੀ ਨੇ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਇਸ ਕਾਨਫਰੰਸ ਕਰਾਉਣ ਦਾ ਜਿਹੜਾ ਸ਼ੁਰੂ ਤੋਂ ਇੱਕ ਮਕਸਦ ਰਿਹਾ ਹੈ ਕਿ ਵੀ ਅਸੀਂ ਕਰਨਾ ਕੀ ਹੈ, ਕਿਉਂ ਹੁੰਦੀ ਹੈ। ਲੋਕੀ ਪੁੱਛਦੇ ਨੇ ਕਿ ਵੀ ਕਾਨਫਰੰਸ ਕਰਾਉਣ ਨਾਲ ਕੀ ਹੁੰਦਾ, ਤੇ ਆਹ ਵੇਖ ਲਓ ਕਿ ਤੀਜਾ ਵਰਾ ਚੱਲਣ ਡਿਆ, ਤੀਜੀ ਇੰਟਰਨੈਸ਼ਨਲ ਕਾਨਫਰੰਸ ਹੈ, ਤੇ ਸਰਕਾਰ ਵੱਲੋਂ ਜਿਹੜਾ CM ਸਾਹਿਬਾਂ ਵੱਲੋਂ ਉਹ ਪੰਜਾਬੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਕਿ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨੂੰ ਜਿਹੜਾ ਉਹ ਪੰਜਾਬੀ ਪੜ੍ਹਾਓ, ਤੇ ਆਮ ਲੋਕਾਈ ਵਿੱਚ ਜਿਹੜਾ ਮਾਂ ਬੋਲੀ ਦਾ ਪ੍ਰਚਾਰ ਕਰੋ। ਤੇ ਇਹ ਜਿਹੜੀ ਇੱਕ ਸਾਡੀ ਜਿੱਤ ਹੈਗੀ ਹੈ ਬੜੀ ਵੱਡੀ, ਤੇ ਉਹਨਾਂ ਲੋਕਾਂ ਦੀ ਕਿ ਜਿਹੜੇ ਲੋਕੀ ਮਾਂ ਬੋਲੀ ਦੀ ਖਿਦਮਤ ਕਰਦੇ ਆ, ਮਾਂ ਬੋਲੀ ਦਾ ਪ੍ਰਚਾਰ ਕਰਦੇ ਆ, ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਟੁਰਦੇ ਆ, ਇਹ ਉਹਨਾਂ ਦੀ ਜਿੱਤ। ਤੇ ਬਿਨਾਂ ਸ਼ੁਬਾ ਇਸ ਗੱਲ 'ਚ ਮੈਂ ਇੱਕ ਹੋਰ ਗੱਲ ਵੀ ਕਰਾਂਗਾ ਤੁਹਾਡੇ ਇਸ ਪਲੇਟਫਾਰਮ ਰਾਹੀਂ ਕਿ CM ਸਾਹਿਬਾ
ਤੇ ਸਾਡੇ ਐਜੂਕੇਸ਼ਨ ਮਿਨਿਸਟਰ ਰਾਣਾ ਸਿਕੰਦਰ ਸਾਹਿਬ, ਬਿਲਕੁਲ ਇਹਨਾਂ ਦੋਵਾਂ ਦਾ ਇੱਕ ਬੜਾ ਵੱਡਾ ਕ੍ਰੈਡਿਟ ਜਾਂਦਾ ਹੈ ਜੀ ਕਿ ਉਹਨਾਂ ਨੇ, ਉਹਨਾਂ ਦਾ ਧੰਨਵਾਦ ਕਰਨੇ ਆ ਕਿ ਉਹਨਾਂ ਨੇ ਬੜਾ ਵੱਡਾ ਸਾਡਾ ਮਾਣ ਵਧਾਤਾ ਇਹ ਗੱਲ ਕਰਕੇ ਕਿ ਹੁਣ ਸਾਡੇ ਸਕੂਲਾਂ 'ਚ ਜਿਹੜੇ ਸਾਡੇ ਪੜ੍ਹਾੜ ਹੈਗੇ ਨੇ, ਸਾਡੇ ਬੱਚੇ ਜਿਹੜੇ ਨੇ ਹੁਣ ਮਾਂ ਬੋਲੀ ਦਾ ਪ੍ਰਚਾਰ ਕਰਨ। ਯਾਰ ਬਿਲਕੁਲ ਅੱਛਾ। ਤੇ ਜਿਸ ਤਰ੍ਹਾਂ ਮਤਲਬ ਪੰਜਾਬੀ ਫਿਲਹਾਲ ਸਾਡੇ ਤੋਂ ਦੂਰ ਜਾ ਰਹੀ, ਅਸੀਂ ਹੁਣ ਸਿੱਖਣ ਆਪਣੇ ਲੈ ਰਹੇ ਜਿਹੜੇ ਬੱਚੇ ਹਨ ਉਹਨਾਂ ਦੇ ਵਾਸਤੇ ਪੈਗਾਮ ਦੇ ਦੋ। ਬੱਚਿਆਂ ਵਾਸਤੇ ਜੀ ਮੈਂ ਸਿਰਫ ਇਹ ਗੱਲ ਕਰਾਂਗਾ ਕਿ ਸਾਡੇ ਨਾ ਘਰਾਂ 'ਚ ਇੱਕ ਗੱਲ ਸਾਡੇ ਘਰਾਂ 'ਚੋਂ ਟੁਰੀ ਹੈ ਬਿਲਕੁਲ ਕਿ ਲੋਕਾਂ ਨੇ ਇਹ ਸਮਝ ਲਿਆ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਜੀ ਜੀ ਇਹ ਮੇਰੀ ਜਾਂ ਗਾਲਾਂ ਜੋਗੀ ਹੈ ਜਾਂ ਜੁਗਤਾਂ ਜੋਗੀ ਹੈ। ਬਿਲਕੁਲ ਠੀਕ ਹੈ, ਜਦ ਕਿ ਇਹੋ ਜਿਹਾ ਨਹੀਂ ਹੈ। ਜਦੋਂ ਸਾਡੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਪੜ੍ਹਾਈ ਜਾਏਗੀ ਤੇ ਜਦੋਂ ਦੱਸਿਆ ਜਾਏਗਾ ਕਿ ਪੰਜਾਬੀ ਲਿਟਰੇਚਰ ਕੀ ਹੈ ਤੇ ਪਤਾ ਚੱਲੇਗਾ ਕਿ ਇਸ ਵੇਲੇ ਪੰਜਾਬ ਦਾ ਜਿਹੜਾ ਲਿਟਰੇਚਰ ਹੈਗਾ ਉਹ ਕਿੰਨਾ ਕੁ ਵਸੀਹ ਹੈਗਾ ਕਿ ਦੁਨੀਆ ਇਹਦੇ ਤੇ ਕੰਮ ਕਰਨ ਦੀ ਹੈ ਕਿ ਬਾਬਾ ਬੁੱਲੇ ਸ਼ਾਹ ਸਰਕਾਰ ਕੀ ਆਖ ਕੇ ਗਏ ਨੇ, ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਕੀ ਆਖ ਕੇ ਗਏ ਨੇ, ਪੀਰ ਵਾਰਿਸ ਸ਼ਾਹ ਹੁਰੀ ਕੀ ਆਖ ਕੇ ਗਏ ਨੇ, ਬਾਬਾ ਗੁਲਾਮ ਫਰੀਦ ਕੀ ਆਖ ਕੇ ਗਏ ਨੇ, ਸ਼ਾਹ ਹੁਸੈਨ ਦੀਆਂ ਕਾਫੀਆਂ ਕੀ ਨੇ। ਗੱਲ ਹੈਗੀ ਹੈ ਕਿ ਇਹ ਜਿਹੜੀ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਦੇ ਦਿਮਾਗ 'ਚ ਗੱਲ ਹੈਗੀ ਹੈ ਨਾ ਕਿ ਅਸੀਂ ਪੰਜਾਬੀ 'ਚ ਜਾਂ ਜੁਗਤ ਮਾਰਨੀ ਹੈ ਜਾਂ ਗਾਲ ਕੱਢਣੀ ਹੈ ਤੇ ਉਹਦੀ ਹਰ ਸ਼ੈ ਦੀ ਜੜ ਇੱਕੋ ਥਾਂ ਤੇ ਜੁੜਦੀ ਹੈ ਕਿ ਜਦੋਂ ਸਾਡੇ ਘਰਾਂ 'ਚ ਮਾਂ ਬੋਲੀ ਦਾ ਪ੍ਰਚਾਰ ਹੋਏਗਾ। ਮੈਂ ਤੁਹਾਡੇ ਇਸ ਪਲੇਟਫਾਰਮ ਰਾਹੀਂ ਆਪਣੀਆਂ ਮਾਵਾਂ ਭੈਣਾਂ ਨੂੰ ਇਹ ਜਿਹੜਾ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਵਰਤੋ। ਇਹ ਬੜੀ ਸੋਹਣੀ ਬੋਲੀ ਹੈ, ਸਾਡੀ ਪਛਾਣ ਹੈ। ਦੁਨੀਆ 'ਚ ਅਸੀਂ ਕਿਤੇ ਵੀ ਚਲ ਜਾਈਏ ਸਾਡੀ ਪਛਾਣ ਸਿਰਫ ਇੱਕੋ ਸ਼ੈ ਨਾਲ ਹੈ ਕਿ ਅਸੀਂ ਆਪਣੀ ਮਾਂ ਬੋਲੀ ਦਾ ਪ੍ਰਚਾਰ ਕਰੀਏ। ਕੱਪੜੇ ਦੂਜੇ ਪਾਉਣ ਨਾਲ ਜਿਹੜਾ ਹੈ ਜਾਂ ਮੈਂ ਉਂਝ ਵੀ ਲਾਚਾ ਕੁਰਤਾ ਪਾ ਕੇ ਮੈਂ ਅੰਗਰੇਜ਼ੀ ਬੋਲਣ ਲੱਗ ਜਾ ਤੇ ਲੋਕੀ ਮੈਨੂੰ ਪੰਜਾਬੀ ਕਹਿਣਗੇ, ਕਦੇ ਵੀ ਨਹੀਂ ਕਹਿਣਗੇ ਜਦ ਤੱਕ ਮੈਂ ਆਪਣੀ ਮਾਂ ਬੋਲੀ ਦਾ ਪ੍ਰਚਾਰ ਨਹੀਂ ਕਰਾਂ। ਤੇ ਮੈਂ ਬਲਕਿ ਆਪਣੇ ਵੇਖਣ ਵਾਲਿਆਂ ਜੀਆਂ ਨੂੰ ਕਹਾਂਗਾ ਕਿ ਆਪਣਾ ਭਾਈ ਹੋਰਾਂ ਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨੂੰ ਜਿਹੜਾ ਉਹਨੂੰ ਸਬਸਕ੍ਰਾਈਬ ਵੀ ਕਰਨ, ਉਹਨੂੰ ਸ਼ੇਅਰ ਵੀ ਕਰਨ। ਬੜਾ ਸੋਹਣਾ ਕੰਮ ਕਰ ਰਹੇ ਨੇ ਕਿ ਮਾਂ ਬੋਲੀ ਦੀ ਜਿਹੜੀ ਆਵਾਜ਼ ਹੈ ਜਿੱਥੇ ਬਾਕੀ ਲੋਕੀ ਇਸ ਤੇ ਕੰਮ ਕਰ ਰਹੇ ਨੇ ਇਹ ਆਪਣਾ ਹਿੱਸਾ ਇਸ ਤਰੀਕੇ ਨਾਲ ਪਾ ਰਹੇ ਨੇ ਤੇ ਇਹਨੂੰ ਵਧਾਵਾ ਦਿਓ, ਇਹਨੂੰ ਉਚੇਚੇ ਤਰੀਕੇ ਨਾਲ ਇਹਨੂੰ ਵਧਾਵਾ ਦਿਓ, ਇਹਦਾ ਮਾਣ ਵਧਾਓ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। जी दोस्तों, इस वक्त साढ़े नाल मौजूद ने पंजाबी शहर राजा सादिकुल्ला साहब, किसी तारफ के मुताज नहीं, शहर ने बैंक ऑफिसर भी ने, रिटायर हो चुके ने। इन्होंने कोई इन्होंने तारीफ पुछना जरा तुम अपनी जबान ही दसणगे। अस्सलाम वालेकुम सर। राजा सादिकुल्ला मेरा नाम है जी ठीक दस दिता जिस तरह जी बिल्कुल मैं अपना जरा फखर लेना इस गल कि मैं पंजाबी शायर हाँ। ठीक हो गया माशाल्लाह। 1985 तो उससे पहले मैं उर्दू देखता था जी जी मैं अपने आप में शौक खाती ठीक हो गया कि सिर्फ पंजाबी च लिखना क्यों साढ़े बहुत सारे पंजाबी मंटो इकबाल फैज जी बिल्कुल वो है पंजाबी च लिख के लिखे उर्दू दे विच जी ठीक हो तो उर्दू उन्होंने बहुत अगे किया कि पंजाबी जबान साडी पिछे रह गई। जी ठीक बाबियां दे बाद जेडे सर वारिस शाह हो गए या मोहम्मद बख्श उन्होंने दे बाद ਵਿੱਚ ਕੋਈ ਖਾਸ ਬੰਦਾ ਆਇਆ ਨਹੀਂ जी बिल्कुल ਇਸ ਵਾਸਤੇ ਮੈਂ ਪੰਜਾਬੀ ਚ ਲਿਖਣਾ ਜੀ। ठीक हो गया ਦੋ ਕਿਤਾਬਾਂ ਨੇ ਮੇਰੀਆਂ ਜੀ, ਠੀਕ ਹੈ। ਪੰਜਾਬੀ ਸ਼ਾਇਰੀ ਦੀਆਂ ਠੀਕ ਹੈ। ਪਹਿਲਾ ਪੂਰ जी जी ਦੁੱਪ ਕਣੀ ਤੇ ਦੋ ਹੋਰ ਸ਼ਬਦੀਆਂ ਪਈਆਂ ਨੇ ਇੱਕ पहला पूर तो दूसरी ਦੁੱਪ ਕਣੀ धुपकणी धुपकणी। हाँ पहला पूर और धुपकणी ਦੁੱਪ ਕਣੀ ठीक हो गया माशाल्लाह। ਤੇ ਬਾਕੀ ਦੋ ਸ਼ਬਦੀਆਂ ਪਈਆਂ ਨੇ ਉਹ ਜਿਹੜੀ ਸ਼ਾਇਰੀ ਦੀ ਹੈ, ਇੱਕ ਨਸਰ ਦੀ ਹੈ। जी जी ठीक ਇਹ ਹੁਣ ਮੇਰੇ ਹੱਥ 'ਚ ਇੱਕ ਕਿਤਾਬ ਹੈ जी जी आप देख सकते हो कि किताब है पहला पूर किताब है। ਉਹਦਾ ਅੰਗਰੇਜ਼ੀ ਤੁਸੀਂ ਉੱਤੇ ਪੜੋ जी जी ਅਗਰ ਤੁਹਾਨੂੰ ਮੈਨੂੰ ਇਜਾਜ਼ਤ ਦਿਓ। जी जी सर आप दसो The fragrance of seven colors। जी जी दी फ्रेग्रेंस ऑफ सेवन Seven कलर colour। जी जी ठीक हो ਇਹ गया ਕਿਤਾਬ ਹੈ ਇਹ ਕਿਤਾਬ ਦੇ ਕਮਾਲ ਕੀ ਹੈ ठीक हो गया जी ਇਹ ਤਰੇ ਸਕ੍ਰਿਪਟ ਜੰਦਰਾ ਲਿਪੀਆਂ ਚ जी ठीक हो गया ਅੰਗਰੇਜ਼ੀ ठीक हो अंग्रेजी ਮੁਖੀ जी ਯਾਨੀ ਕਿ ਪਰਸ਼ੀਅਨ ਸਕ੍ਰਿਪਟ ठीक हो गया ਤੇ ਤੀਜਾ ਗੁਰਮੁਖੀ। गुरमुखी ਇਹ ਕੋਸ਼ਿਸ਼ ਹੈ ਕਿ ਜਿਹੜੀ ਕਲਚਰਲ ਐਂਡ ਲਿੰਗੁਇਸਟਿਕ ਜਿਹੜੀਆਂ ਬਾਉਂਡਰੀਜ਼ ਜੀ, ਜੀ। ਨੇ ਜ਼ੁਬਾਨ ਦੀਆਂ ਉਹਨਾਂ ਨੂੰ ਕ੍ਰਾਸ ਕਰਕੇ ਦੁਨੀਆ 'ਚ ਫੈਲੇ। ठीक हो गया ਇਹ ਪਹਿਲੀ ਕਿਤਾਬ ਹੈ ਜਿਹਦੇ ਚ ਹਿੰਦੁਸਤਾਨ ਪਾਕਿਸਤਾਨ ਇੰਗਲੈਂਡ ਕੈਨੇਡਾ ਅਫਰੀਕਾ ਪਹਿਲੀ ਕਿਤਾਬ ਹੈ ਇਸ ਵੇਲੇ। जी जी ਤੇ ਇਹ ਕੋਸ਼ਿਸ਼ ਹੈ ਤਾਂ ਕਿ ਪੰਜਾਬੀ ਜ਼ੁਬਾਨ ਤੁਸੀਂ ਦੁਨੀਆ ਦੇ ਦੂਸਰੇ ਅਦਬ ਦੇ ਮੁਕਾਬਲੇ 'ਚ ਰੱਖ ਸਕੋ, जी बिल्कुल ਉਹਦੀ ਸ਼ਾਇਦ ਨੂੰ ਰੱਖ ਸਕੋ। ਇਹ ਕੋਸ਼ਿਸ਼ ਹੈ ਇਹ ਕਿਤਾਬ ਦੀ ਜਿਹੜੀ ਮੈਂ ਬਖਾਣਾ। जी जी बिल्कुल इस तो पहले तुसी उर्दू बोलना सी तुसी कसम खा ले कि असली पंजाबी बोलना पंजाबी लिखना
ਠੀਕ ਹੈ। ਇਸ ਤੋਂ ਪਹਿਲਾਂ ਤੁਸੀਂ ਬੈਂਕ ਅਫੀਸਰ ਆ, ਕਿਸ ਬੈਂਕ ਦੇ ਵਿੱਚ? ਮੈਂ ਹਰੀਪ ਬੈਂਕ ਚ ਰਿਹਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਿਹਾ ਜੀ, ਸੀਨੀਅਰ ਵਾਈਸ ਜੀ ਪ੍ਰੈਜ਼ੀਡੈਂਟ। ਠੀਕ। ਪੰਜਾਬੀ ਕਾਨਫਰੰਸ ਹੋ ਰਹੀ, ਤੁਸੀਂ ਇਸ ਮੰਚ ਤੇ ਆ ਚੁੱਕੇ ਹੋ, ਜੀ ਕਿਵੇਂ ਲੱਗਦਾ ਪਿਆ ਤੁਹਾਨੂੰ? ਬਹੁਤ ਅੱਛਾ ਅੱਛਾ ਦਿਲ ਜੀ ਹੈ ਜੀ ਜੀ ਕਿ ਉਦੋਂ ਦੇ ਜਿਹੜੇ ਪਹਿਲੇ ਫਖਰ ਜਮਾ ਕਰਦਾ ਸੀ ਇੰਟਰਨੈਸ਼ਨਲ ਕਾਨਫਰੰਸ ਉਹਦੇ ਦੌਰ ਉਦੋਂ ਦੀ ਪ੍ਰੈਕਟਿਸ ਜੀ ਜੀ ਠੀਕ ਹੋ ਗਿਆ ਉਹਦੇ ਬਾਅਦ ਦੂਜੀਆਂ ਵੀ ਹੁੰਦੀਆਂ ਰਹੀਆਂ। ਜੀ, ਜੀ। ਇਹ ਤੀਜੀ ਕਾਨਫਰੰਸ ਬੜੀ ਅੱਛੀ ਹੈ। ਇਸ ਕਾਨਫਰੰਸ ਦੀ ਖਾਸ ਗੱਲ ਪਤਾ ਕੀ ਮੈਂ ਜੀ ਨੋਟ ਜੀ ਕੀਤੀ ਹੈ, ਠੀਕ ਹੋ ਗਿਆ ਜਿਹੜੀ ਪਹਿਲੀ ਵਾਰ ਹੈ ਜੀ ਕਿ ਜਿਹੜੇ ਹਿੱਸਾ ਲੈਣ ਵਾਲੇ ਬੰਦੇ ਆਏ ਨੇ ਨਾ, ਜੀ ਜੀ ਇਹਨਾਂ ਚ 90% ਪਿੰਡਾਂ ਦੇ ਨੇ। ਜੀ ਪਿੰਡਾਂ ਦੇ ਬਿਲਕੁਲ ਇਹ ਬਹੁਤ ਅੱਛੀ ਗੱਲ ਹੈ। ਜੀ ਜੀ ਉਹਨੇ ਕਿਤਾਬ ਲਿਖੀ ਪੰਜਾਬ ਕੇ 100 ਸਾਲ ਠੀਕ ਹੋ ਗਿਆ ਉਹਦੇ ਬਾਇਓਗ੍ਰਾਫੀ ਟਾਈਪ ਜੀ ਜੀ ਉਹ ਗੱਲ ਕਹਿੰਦਾ ਕਿ ਲਾਹੌਰ ਹਰ ਪੰਜਾਬੀ ਦਾ ਦੂਜਾ ਘਰ ਹੈ, ਬਿਲਕੁਲ ਇਸ ਤਰ੍ਹਾਂ ਭਾਵੇਂ ਮਿੰਜਣਾਬਾਦ ਦਾ ਹੋਵੇ, ਜੀ ਜੀ ਭਾਵੇਂ ਮੀਆਂਵਾਲੀ ਦਾ ਹੋਵੇ, ਜੀ ਠੀਕ ਹੋ ਗਿਆ ਉਹ ਲਾਹੌਰ ਨੂੰ ਆਪਣਾ ਸਮਝਦਾ। ਠੀਕ ਹੋ ਗਿਆ ਇਹ ਬਹੁਤ ਚੰਗਾ ਲੱਗਾ ਜੀ ਜੀ ਅੱਜ ਦਾ ਕਰਾਊਡ ਵੇਖ ਕੇ ਰੋਜ਼ ਦਾ ਕਰਾਊਡ ਵੇਖ ਕੇ ਜਿੱਤ ਕੇ ਤੇ ਪਿੰਡਾਂ ਦੇ ਬੰਦੇ ਆਏ। जी जी ਇਹ बिल्कुल ਬੜੀ ਅੱਛੀ ਗੱਲ ਹੈ। माशाल्लाह सर बहुत शुक्रिया हंसते वस्ते और पंजाबी की खिदमत करते रहो सर अल्लाह बहुत खुश ਤੁਹਾਡਾ ਵੀ ਬਹੁਤ ਸ਼ੁਕਰੀਆ ਜੀ, ਜੀ। ਕਿ ਤੁਸੀਂ ਇਹ ਗੱਲ ਲੋਕਾਂ ਤੱਕ ਪਹੁੰਚਾ ਰਹੇ ਹੋ। जी जरूर इंशाल्लाह जी सर आयो अल्हम्दुलिल्लाह ਸਰਬੋਤੇ ਦਿਓ जी सर बहुत दे ਸਰਬੋਤੇ ਦਾ ਕਮਾਲ ਕੇ ਦੇਖੋ ਮੈਂ ਆਪਣੇ ਤੋਂ ਉੱਤੇ ਕਹਿਣਾ ਹੁੰਦਾ ਕਿ ਪੰਜਾਬੀ ਜ਼ਬਾਨ ਦੀ ਜਿਹੜੀ ਸਭ ਤੋਂ ਅੱਛੀ ਹੈ ਨਾ, जी जी ਇਹਦੇ ਮੁਕਤਮ ਲਹਿਜੇ ਨੇ। जी जी बिल्कुल ਜਿਹੜਾ ਸ਼ਾਹਪੁਰੀ ਲਹਿਜਾ ਹੈ जी जी ਉਹ ਐਸਾ ਹੈ ਕਿ ਉਹ ਮੇਰੇ ਖਿਆਲ ਨਾਲ ਹਰ ਪਾਸੇ ਉਦੋਂ ਸਰਾਇਕੀ ਤੱਕ ਵੀ ਚਲਾ ਜਾਂਦਾ ਹੈ। जी जी बिल्कुल सर ਸਾਰੀ ਗੱਲ ਸਮਝ ਲੈਂਦੇ ਸਮਝਾ ਸਕਦੇ ਨੇ, ਖਾਲ ਤੱਕ ਜਾਂਦਾ ਹੈ, बिल्कुल इस तरह जी ਕਰਨੀ ਤੱਕ ਚਲਾ ਜਾਂਦਾ ਹੈ, बिल्कुल इस तरह ਲਾਹੌਰ ਵਿੱਚ ਵੀ ਸਮਝਿਆ ਜਾਂਦਾ ਜੀ, ਜੀ, ਬਿਲਕੁਲ। ਹੈ। ਸੋ ਸਰਗੋਦਾ ਜਾਂ ਸ਼ਾਹਪੁਰ ਦਾ ਜਿਹੜਾ ਇਲਾਕਾ ਨਾ जी जी बिल्कुल ਕਲਚਰਲੀ ਉਹ ਸੈਂਟਰ ਆਫ ਪੰਜਾਬ ਹੈ। ਤੇ ਉਹਦੀ ਜ਼ੁਬਾਨ ਦਾ ਡਾਇਲੈਕਟ ਵੀ ਜਿਹੜਾ ਵੇ ਬਹੁਤ ਤਗੜਾ ਔਰ ਸੋਹਣਾ। सोना बिल्कुल जी मैं तो एक गल दसना कि सरगोदा लैंग्वेज सरगोदा जो अपनी जबान है पंजाबी जबान उस दे विच जेहड़े अल्फाज है ना वो बड़े अच्छी तरह और साफ सुथरे अदा होंगे ਸਾਹ ਬੜੇ ਉਚਾਰ ਕੇ ਬੋਲਦੇ जी ਨੇ। बिल्कुल ਘੋੜਾ ਕਹਿਣਾ ਹੈ, ਘੋੜਾ ਨਹੀਂ ਕਹਿਣਾ, ਘੋੜਾ। गुड आई गल बिल्कुल ਹਾਂ ਬੈ ਵਾਂਝ ਕਿਤੇ ਪੇ ਰਹਿੰਦੇ ਹੋ, ਜੀ, ਜੀ, ਬਿਲਕੁਲ। ਕੀ ਖਾਂਦੇ ਹੋ, ਕੀ ਪੀਂਦੇ ਹੋ, ਮਤਲਬ ਪੂਰਾ ਲਫ਼ਜ਼ ਉਚਾਰ ਕੇ ਸੋਹਣਾ ਕਰਕੇ। जी बिल्कुल ਸੋ ਬਹੁਤ ਜਿਆਦਾ ਆਲ ਦਾ ਬੈਸਟ। जी बहुत शुक्रिया सर बस हंसते बसते रहो अस्सलाम वालेकुम दोस्तों ਅਸੀਂ ਆਏ ਹਾਂ ਪੰਜਾਬੀ ਕਾਨਫਰੰਸ ਤੇ ਕਿਥੇ ਮਾਂਜੀ ਹੋਰਾਂ ਆਏ ਨੇ ਜਿਹੜੇ ਕੁਰਾਨ ਪਾਕ ਲੈ ਕੇ ਆਏ ਨੇ ਜ਼ਰਾ ਇਹਨਾਂ ਦੇ ਬਾਰੇ ਦੇਖਣੇ में और ਇਹ ਜਿਹੜੀ ਇਹਨਾਂ ਦੀ ਆਰਟ ਹੈ ਇਹਨਾਂ ਦਾ ਇਹ ਫਨ ਹੈ ਇਹ ਕਿਸ ਟਾਈਪ ਦਾ ਜ਼ਰਾ ਇਹਨਾਂ ਦੇ ਬਾਰੇ ਮੁਕੰਮਲ ਤਫਸੀਲਾਤ ਲੈਣੇ ਵਾ अस्सलाम वालेकुम मां जी वालेकुम सलाम ਕੀ ਹਾਲ ਹੈ ਠੀਕ ਹੋ अल्हम्दुलिल्लाह अल्लाह का शुक्र है। मां जी ये ਤੁਸੀਂ ਕੁਰਾਨ ਪਾਕ ਲੈ ਕੇ ਬੈਠੇ ਹੋ ਜ਼ਰਾ ਇਸ ਦੇ ਬਾਰੇ ਦੱਸੋ ਕਿ ਤੁਸੀਂ ਮਤਲਬ ਕਿ ਹੱਦ ਲਿਖ ਰਹੇ ਹੋ ਕਿਵੇਂ ਦੇ ਲਿਖ ਰਹੇ ਹੋ ये मैं आपका लिख रही हूँ कपड़े लिख रही ठीक हूँ मैं सुई धागे नाल लिख रही हूँ ते पशम दा धागा है रंग बरंगे मतलब कि कढ़ाई ना लिखते पे जी मैं कढ़ाई नाल ये ਤੁਹਾਡੇ ਸਾਹਮਣੇ ਵੇਖੋ जी जी जरा दिखाओ ਇਹ ਦੇਖ ਸਕਦੇ ਹੋ ਜੀ ਪੰਜਾਬ ਨੇ 3 ਕਿਸਮ ਦੀ ਜੈਨੋਸਾਈਡ ਜਿਹੜੀ ਆ ਉਹ ਫੇਸ ਕੀਤੀ ਹੈ। ਇਸ ਤਰ੍ਹਾਂ ਹੀ ਲਿਖਿਆ ਜਾਂਦਾ सही एक ਪਾਰਟੀਸ਼ਨ ਤੋਂ ਪਹਿਲੇ ਆ माशाल्लाह अच्छा मां जी ये ਤੁਸੀਂ कितने बारे लिख चुके हो ਹਿਊਮਨ ये ਜੈਨੋਸਾਈਡ 15 ਸਪਾਰੇ ਮੇਰੇ ਮੁਕੰਮਲ ਹੋ ਗਏ ਨੇ 16ਵੇਂ ਦੇ 4 ਪਾਰਟੀਸ਼ਨ ਤੋਂ ਬਾਅਦ ਜਿਹੜੀ ਆ 15 सिपारे मुकम्मल हो गए और 16वें ਦੇ 4 पेज रह गए ने 4 पेज रह गए ने ठीक है ये तो कितना अर्सा हो गया वे ये माशाल्लाह मेरे 5 साल हो गए थे लेकिन हुन मैं एक माह से एक सपारा लिखती हूं पहले सपारे तो मेरा पूरा साल हो गया अच्छी तजर्बा जी जी बिल्कुल मेरा सतलज भर रहा जे कई लोग माशाल्लाह ते थोड़ा अलग से थोड़े मेरा मैं बेसिकली गुजरात की रहने वाली हूं फैमिली घर मेरा कल्चर मैं वाइफ हूं मैं ठीक हो गया जी ते हुन मैं गुजरात ये मतलब 5 साल से काम कर रहे हो हां जी मैं 5 साल से काम कर ठीक हो गया और मतलब कि पहले मेरा 1 साल में कंप्यूटर बाकी 4 साल में 14 सिपारे हां जी बाकी होए ने फिर हुन अल्हम्दुलिल्लाह जी जी माशाल्लाह मां जी और बड़ा बढ़िया काम कर रहे हैं कोई टिकटॉक वगैरह ते या कोई फेस दूसरा सोशल मीडिया प्लेटफॉर्म पे चीज पाते पे जी जी मेरी टिकटॉक अकाउंट भी है इस्लामी कार्ड नंबर 01 के नाम से यूट्यूब पे भी है ये फेसबुक पे भी है मैं कर मैं जरा फोन बनाया है मैं गरीब लोगों वास्ते बनाया है इनकम होएगी
करीब पहुंच जाएगी। मेरी अल्हम्दुलिल्लाह कमर ट्रांसलेट में कोई कमी नहीं, शुक्र अल्हम्दुलिल्लाह, बहुत खुश रही है अल्लाह का शुक्र अदा करें। दोबारा अपना चैनल रिपीट करो। इस्लामिक आर्ट 001 इस्लामिक आर्ट 001 ਇਹਨਾਂ ਦੇ ਚੈਨਲ ਫੇਸਬੁੱਕ YouTube और टिकटॉक के अकाउंट में इन्होंने तुम जाके देखो 16 सिपारे है 4 पारे रह गए 15 सिपारे कंप्लीट हो गए और अमन जी और बहुत मेहनत करते पे अल्लाह पाक दोनों हंसो वसो रखे बहुत खुशी हुई है और बड़ा बढ़िया काम कर रहे हो। अल्हम्दुलिल्लाह अल्लाह का शुक्र है। मैं भी दस्ता के फिर मैं मुकम्मल करके मस्जिद नबवी च नबी पाक सल्लल्लाहु अलैहि वसल्लम को गिफ्ट अच्छा माशाल्लाह माशाल्लाह। लेकिन मैं और भी कह रही हूं कि मेरी अल्लाह मरियम नवाज साहिबा तक मेरी आवाज पहुंचाई जाए। मैं उन्होंने वालदा वास्ते एक चीज तोहफा बनाया है सारे सवाब वास्ते ते मैं टाइम दिता जाए तो मैं उन तक पहुंचा देवां। मैंने इतनी काइंडली मेरी सारा की रिक्वेस्ट है जो सुन रहे हैं उन तक मेरी आवाज सीएम साहबा दी वालदा वास्ते एक गिफ्ट है इन्हें को स्पेशल गिफ्ट है और वो अगर कोई प्लेटफॉर्म के थ्रू देख रहा उन्होंने तक वीडियो पहुंचाए थे बहुत मेहरबानी और ये जदों कंप्लीट हो जाएगा ये मस्जिद नबवी दे विच हजूर सल्लल्लाहु अलैहि वसल्लम दी बारगाह गिफ्ट किया जाएगा। बहुत शुक्रिया जी अल्लाह पाक को खुश रखे। अस्सलाम वालेकुम दोस्त मैं आतिफ है ਤੁਸੀਂ ਦੇਖਾ ਮੈਨੂੰ फेसबुक आतिफ है ਤੇ TikTok आईडी ਜੱਟ ਸਿੰਘ ਅਸੀਂ ਤੁਹਾਨੂੰ ਯਕੀਨ ਧਿਆਨ ਕਰਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਵਕਤ ਅਲਹਮਰਾ ਤੇ ਸਾਡੇ ਸਾਹਮਣੇ ਇੰਡੀਅਨ ਸਾਡੇ ਪੰਜਾਬ ਦੇ ਇਸ ਦੇ ਨਾਲ ਸਾਰੇ ਪੰਜਾਬ ਦੀ ਮਿੱਟੀ ਪੰਜਾਬ ਦੀ ਖੁਸ਼ਬੂ ਹੈ ਪੰਜਾਬ ਲੈਂਦਾ ਚੜ੍ਹਦਾ ਪੰਜਾਬ ਦੇ ਲੋਕ ਜਿੱਥੇ ਵੀ ਜਾਂਦੇ ਨੇ ਇੱਕ ਦੂਸਰੇ ਨੂੰ ਇੱਜ਼ਤ ਦਿੰਦੇ ਨੇ ਔਰ ਹਮੇਸ਼ਾ ਵੀ ਇੱਕ ਦੂਸਰੇ ਨੂੰ ਇੱਜ਼ਤ ਦਿੰਦੇ ਰਹਿਣਗੇ। ਇਹ ਜਿਹੜਾ ਮੇਲਾ ਸੱਜਿਆ ਇਹ ਕੋਈ ਆਮ ਮੇਲਾ ਨਹੀਂ, ਇਹ ਪੰਜਾਬੀ ਕਾਨਫਰੰਸ ਹੈ ਜਿਹੜੇ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਤੋਂ ਮੁਖਤਲਿਫ ਸ਼ੋਬਿਆਂ ਦੇ ਲੋਕ ਪੰਜਾਬੀ ਪ੍ਰਮੋਟ ਕਰਦੇ ਨੇ ਸੋਸ਼ਲ ਮੀਡੀਆ ਸਟਾਰ ਨੇ ਪੰਜਾਬੀ ਦੀ ਗੱਲ ਕਰਦੇ ਨੇ ਕਿਸੇ ਪਲੇਟਫਾਰਮ ਤੇ ਉਹ ਸਾਰੇ ਇੱਥੇ ਮੌਜੂਦ ਨੇ। ਪੰਜਾਬ ਨੂੰ ਪ੍ਰਮੋਟ ਕਰਨ ਵਾਲਿਆਂ ਦੇ ਵਿੱਚ ਜਨਾਬ ਨਾਸਿਰ ਢਿੱਲੋਂ ਸਾਹਿਬ ਐਮਐਲਏ ਪੰਜਾਬੀ ਸਾਹਿਬ ਨੰਜਮ ਸੁਬੇਰਾ ਸਾਹਿਬ ਸਾਰੇ ਲੋਕ और पंजाबी की गलबात करने वाले क्योंकि पंजाब पंजाबी बस फखर है नाज है और हमेशा प्रमोट करते ही रहेंगे। लेंदे पंजाब के लोग अक्सर ये चीज़ पंजाबी बोलना या पंजाबी जुबान देहाती लोगों की जुबान लेकिन ये गलत जबान होती किसी की कोई जजमेंट नहीं होती किसी का तलीम याफ्ता या जहलानापन इससे काउंटर नहीं होता। इस वास्ते संसार मिल के अपनी जी मादरी जबान है माँ बोली इस प्रमोट करना चाहिए और बच्चों भी सिखानी चाहिए और इंशाअल्लाह ये साढ़े जल्दी साढ़े स्कूलों भी लागू हो जाएगी। असं उम्मीद करना कि तुम साड़ी ये जी गलबात चंगी लगी होगी तो जरूर पंजाबी में प्रमोट करो पंजाबी की गल करो तो बहुत शुक्रिया साढ़े चैनल में सबसक्राइब लाइक शेयर जरूर करो। अल्लाह हाफिज़ पाकिस्तान जिंदाबाद पंजाब जिंदाबाद।
अस्सलाम वालेकुम, मैं आतिफ अहीर था, तुसी देख रहे हो मेरा YouTube चैनल आतिफ अहीर व्लॉग्स। अच्छा अल्हम्दुलिल्लाह मैं खैर के नाल हूं, उम्मीद करना कि सब दोस्त भी खैर के नाल होंगे। व्लॉग शुरू अरे कहना क्या चाहते हो तरह तो पहले जिन्हें लोग मेरा चैनल सब्सक्राइब कर लें, शेयर कर लें, कमेंट करें ताकि जो इस वीडियो बनाने तो पहुंच रहे। बहुत मेहरबानी, शुक्रिया। ਅਸੀਂ ਚੱਲਿਆ ਇੱਕ ਜਗ੍ਹਾ ਤੋਂ ਪੱਠੇ ਲੈਣ, ਪੱਠੇ ਵੇਖਣ ਕਿ ਕਿਵੇਂ ਦੇ ਪੱਠੇ ਨੇ। ਨਜ਼ਦੀਕ ਕੇ ਕੋਈ ਅੱਧਾ ਕਿਲੋਮੀਟਰ ਹੈ, ਉੱਥੇ ਜਾਣਾ ਵਾਲੇ ਸਾਹਿਬ ਨਾਲ ਲੈਣੇ ਵਾ ਤੇ ਪਹੁੰਚਨੇ ਵਾ ਇਨਸ਼ਾਅੱਲਾ। ਅੱਜ ਦੀ ਤੁਹਾਨੂੰ ਸਾਰੀ ਡਿਟੇਲ ਸ਼ੇਅਰ ਕਰਨਾ, ਸਾਡਾ ਜਿਵੇਂ ਦਾ ਵਲੌਗ ਹੈ। ਇੱਕ ਸ਼ਾਦੀ ਤੇ ਵੀ ਜਾਣਾ ਤੇ ਲੈਟਸ ਗੋ ਤੇ ਇੰਜॉय करो और वीडियो लाइक शेयर जरूर करना। साढ़ा इलाका थोड़ा पट्ठे की काफी किल्लत हो गई है ਤੇ ਬਾਰਿਸ਼ਾਂ ਆਉਣ ਦੀ ਵਜ੍ਹਾ ਨਾਲ ਕੁਝ ਪੱਠੇ ਜਿਹੜੇ ਜੰਮੇ ਹੋਏ ਮਰ ਗਏ ਤੇ ਆ ਮਤਲਬ ਕਿ ਯਾਦ ਕੋਲ ਪੱਠੇ ਹਨ ਤੇ ਅਸੀਂ ਆਏ ਪੱਠੇ ਚੈੱਕ ਕਰਾਉਣਾ। ਦੇਖ ਸਕਦੇ ਹੋ ਆਹ ਪੱਠੇ ਇਹਨਾਂ ਦੇ ਕੋਲ ਖੋਤੇ ਨੇ ਕਿਉਂਕਿ ਹਰ ਬੰਦੇ ਦਾ 10 ਤੋਂ 12 ਦਿਨ ਪੱਠੇ ਲੇਟ ਹਨ। ਸਿਰਫ ਇਦਾਂ 12 ਦਿਨ ਦੀ ਉਹ ਡੰਗਰ ਤਾਂ ਬੁੱਲਣੇ ਭੁੱਖੇ ਰੱਖਣਾ ਹੁੰਦੇ ਨੇ। ਅਸੀਂ ਨੇ ਆਖਿਆ ਵੀ ਸਾਨੂੰ ਕਨਾਲ ਸਾਡੇ ਵਾਸਤੇ ਪੱਠਾ ਤਾਂ ਥੋੜਾ ਛੋਟਾ ਹੈ लेकिन गुजारा करना चलो अल्लाह बाहर करे। डंगरा तो भुखे नहीं रख सकेंगे ते मलक जा साढ़ा अपना भरा है, छोटा वीर है मलक तंजीम दा, फिर बड़ा भाई कि छोटा बड़ा भाई ठीक है। ते लेट्स गो पट्ठे ਅਸੀਂ ਵੇਖ ਲਾਂ ਤੇ ਚੱਲਨੇ ਆ। ਇਸ ਡੇਰੇ ਦਾ ਨਾਮ ਹੈ ਵਾਰਿਸ ਸਾਲਾ। ਇੱਥੇ ਸਾਡਾ ਭਰਾ ਤਨਜ਼ੀਮ ਉਹਦਾ ਭਾਈ ਜਾ ਨਾਲ ਰੱਬ ਰਿਵਾਜ਼ ਨਾ ਥੋੜਾ ਪਿਦਰੇਰ ਰਿਆਜ਼ ਤੇ ਤੁਹਾਡੇ ਵਾਲੇ ਸਾਹਿਬ ਦਾ ਨਾਮ ਰਿਆਜ਼ ਆ ਤੇ ਚਾਚੂ ਦਾ ਨਾਮ ਕੀ ਅੱਲਾ ਬਖਸ਼ ਸਾਹਿਬ ਤੇ ਰਿਆਜ਼ ਸਾਹਿਬ ਦਾ ਡੇਰਾ ਵੇ। ਬਹੁਤ ਹੀ ਖੁਸ਼ ਡੇਰਾ ਹੈ, ਦੇਖ ਸਕਦੇ ਪੰਜਾਬ ਮੁਕੰਮਲ ਪੰਜਾਬ ਇੱਥੇ ਨਜ਼ਰ ਆਉਂਦਾ। ਹਰ ਪੰਜਾਬ ਦੀ ਖੂਬਸੂਰਤੀ ਹੈ ਮਾਸ਼ਾਅੱਲਾ। ਤੇ ਹੁਣ ਤੇ ਹੋਰ ਗ੍ਰੀਨਰੀ ਆ ਜਾਣੀ ਕਿਉਂਕਿ ਸਾਗ ਸਾਡਾ ਤਿਆਰ ਹੋਣਾ ਹੈ। ਦੇਖ ਸਕਦੇ ਹੋ ਸਰਸੋਂ ਦੇ ਬੂਟੇ ਸਾਹਮਣੇ ਨਜ਼ਰ ਆਉਂਦੇ ਪੈਣਗੇ ਤੇ ਇਹ ਸਾਡਾ ਮੌਜ਼ਾ ਰੇਤਰੀ ਬਣਦਾ ਵੇ। ਨਾਲ ਹੀ ਵਾਲਾ ਬਾਣ ਸਾਡਾ ਮੇਰਾ ਆਪਣਾ ਪਿੰਡ ਲੱਗਦਾ ਵੇ। ਉਸ ਤੋਂ 1 ਕਿਲੋਮੀਟਰ 1 ਕਿਲੋਮੀਟਰ ਅੱਧਾ ਪੌਣਾ ਕਿਲੋਮੀਟਰ ਬਣਦਾ ਮਸ਼ਰਕ ਦੀ ਸਾਈਡ ਤੇ ਡੇਰਾ। ਇਸ ਸਾਈਡ ਤੇ ਅਸੀਂ ਪੱਠੇ ਲੈਣ ਆਇਆ ਸੀ ਤੇ ਸੜਕ ਦੇ ਨਾਲ ਸ਼ੁਮਾਰ ਦੀ ਸਾਈਡ ਤੇ ਡੇਰਾ ਖਾਂਦਾ ਤੇ ਮਾਸ਼ਾਅੱਲਾ ਖੁਫਰ ਬਿਆਜ ਦਾ ਡੇਰਾ, ਬਹੁਤ ਖੂਬਸੂਰਤ ਡੇਰਾ। ਦੇਖ ਸਕਦੇ ਹੋ ਪੰਜਾਬ ਦੀ ਫੁੱਲ ਇੱਥੇ ਝਲਕ ਨਜ਼ਰ ਆਉਂਦੀ ਹੈ। ਅਸੀਂ ਇਸ ਵੇਲੇ ਛਾਂ ਤੇ ਖਲੋਤੇ ਹਨ ਜਿਹੜੇ ਦਰਖਤਾਂ ਤਲੇ। ਇਹ ਹੈ ਬਾਂਸ ਜਿਸਨੂੰ ਅਸੀਂ ਬਾਂਸ ਯਾਦ ਹੈ। ਬਾਂਸ ਦੇ ਦਰਖਤ ਨੇ ਬਹੁਤ ਖੂਬਸੂਰਤ ਬਾਂਸ ਨੇ। ਇਹ मेरे ख्याल तुरंत बांस है कि दुआ बांस है, दुआ है तुरंत नहीं। हाँ तुरंत या बांस बड़े लाया इन्होंने अच्छे तरीके नाल। आ इन्हों दी पईए मोटर है। हाँ देखो सोलह मुकम्मल चलता पिया। इन्हें सिस्टम जो लाया होया अपनी जी कुतरे वाली मशीन ही है वही जिस पे चल रही है, नाल सोलर भी इस पे चल रहा। देख सकते डबल पुली लगी हुई है। डबल पुली है तो वो लग जाता है तो लग जाए कुतरे वाली मशीन है थोड़ी देर तक इन्हें कुतरा करना है। ते माशाअल्लाह बड़ा खूबसूरत डेरा। हाँ देख सकते निकलते पैन किल शिल बांस के नवे। एटमोसफेयर जो 100% है, ताज़ा हवा सारा कुछ अच्छा है माशाअल्लाह। ते साढ़े नाल इजाज भाई बैठे ने तंजीम दे बड़े भाई ते ਅਸੀਂ ਅੱਜ ਤੇ ਪੱਠੇ ਦੇ ਲੈਣ ਆਇਆ ਸੀ ਜਿਹੜਾ ਅਸੀਂ ਇਹਨਾਂ ਨਾਲ ਦੱਸਿਆ ਕਿ ਸਾਡੀ ਕਨਾਲ ਤੁਸੀਂ ਖਿਲਾਫ ਸੁਣਨੀ ਇਹਨਾਂ ਕੋਲ ਪੱਠੇ ਖੋਤੇ ਹਨ। ਸਾਡੇ ਇਲਾਕੇ ਪੱਠੇ ਦੀ ਤੰਗੀ ਹੈ ਜੀ ਦੋਸਤੋ। ਹੁਣ ਮੈਂ ਚੱਲਿਆ ਮੈਂ ਤਿਆਰ ਸ਼ਿਆਰ ਹੋ ਲਿਆ ਜੀ। ਅਸੀਂ ਚੱਲੇ ਸ਼ਾਦੀ ਤੇ।
शादी है साढ़े नाल एक दोस्त दी सदीक दी उत्थे शादी खा के आना है तो किलोमीटर दूर लेकिन मोटरसाइकिल जहाँ पर मैं ते उत्थे जा रहा हूँ शादी ते वसीयत दी शादी मजा ही आंदा फिर तुम पता आशा आने इंजॉय कर आने शादी लेट्स गो तो तुम कहना है उत्थे मेहमान शमान सब ਅਸੀਂ ਮੁੜਨ ਲੱਗਾ शादी वाले घर है देख सकते हो शादी वाले घर सड़क जाती है ते लेट्स गो पिंडां दी शादियां इन्ना रस्मां तो होंदियां ने ते तुसीं इस तो बाखूबी वाकिफ ही हो ਅਸੀਂ शादी हाल ਦੇ ਵਿੱਚ ਪਹੁੰਚ ਗਏ ਇੱਕ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਕੋਲੋਂ ਬਣਾਇਆ ਤੇ ਸਾਡੇ ਨਾਲ ਮੌਜੂਦ ਨੇ ਕਾਰੀ ਸਦਫ ਸਾਹਿਬ ਮੁਹੰਮਦ ਰਮਜ਼ਾਨ ਸਾਹਿਬ ਔਰ ਮੈਂ ਨਾਲ ਖੜਾ ਹਾਂ ਔਰ ਨਾਲ ਜਿਹੜੇ ਸਾਡੇ ਹੋਰ ਖਲੋਤੇ ਨੇ ਸਾਡੇ ਬਹੁਤ ਹੀ ਨਿਹਾਇਤ ਅਜ਼ੀਜ਼ ਦੋਸਤ ਹਾਫਿਜ਼ ਮੁਹੰਮਦ ਤਸਵਰ ਸਾਹਿਬ ਸਾਡੇ ਬਚਪਨ ਦੇ ਦੋਸਤ ਨੇ ਭਾਈ ਨੇ ਆਪਣੇ ਔਰ ਸਾਡੇ ਕੁਲੀਗ ਨੇ ਹਮੇਸ਼ਾ ਇਹਨਾਂ ਨਾਲ ਪੋਜ਼ਿਟਿਵ ਡਿਸਕਸ ਹੁੰਦੀ ਔਰ ਨਿਹਾਇਤ ਅੱਛੇ ਇਨਸਾਨ ਨੇ ਅਸੀਂ ਇੱਕ वीडियो लिख रहे होते सब और तीनों लोग निहायत ही अच्छे इंसान हैं हाफिज अख्तर साहब मिलने पे सदीक भाई नू जिदी शादी है नाल मैं खलोता नाल हाफिज जवेद साहब खलोता हाफिज अख्तर साहब और सदीक आपस एक दूसरे मजाक कर रहे हैं हाफिज साहब थोड़ा शादी के मुतालिक थोड़ा मजाक ये कर रहे हैं जिससे सब लोग मुस्कुरा रहे हैं शादी से अटेंड कर ली है शादी शादी ते लास्ट तो हम वापस चलने हैं अपने घर नू हाँ बिरादरी भी काफी ढेर सारी बैठी ढेर सारी बिरादरी बैठे लेट्स गो चलने में और मोटरसाइकिल तैयार हो गए शादी तो वापस आ गया आके कोई एड्रेस चेंज किया ते हम अपने कम्मा कारां नूं निकलने पे मेरा रेड है जिथे असी रोजाना जाना होंदा कपड़े शपड़े चेंज किते ना आके और दोबारा अपना वेस बनाया तो हम चलो लेट्स गो ਅਸੀਂ ਚੱਲਨੇ ਹੁਣ ਆਪਣਾ ਥੋੜਾ ਕੰਮ ਡੇਰੇ ਤੇ ਜਾਣਾ ਉੱਥੇ ਕੰਮ ਸ਼ਮ ਕਰਨਾ मैं आया हूँ डेरे ते कुछ छोई हटाइए कुछ कम शम इत्थे आके कीता नाल है वो कणक गढ़नी उस वास्ते असी निजाम बनाया कुछ ते अल्हम्दुलिल्लाह 4 किलो बेहतर हो गई है तो इंशाल्लाह कुछ कणक करने तो बाकी असी मुंजी बाकी असी रखना कमाल वास्ते जगह कमाल इंशाल्लाह ते 2.5 किलो लाने ने अल्लाह पाक खैर कीता था इंशाल्लाह असी बहुत जल्द बल्कि असी फिर भी कश करेंगे कमाल उन्होंने बाकी जमीन से कुदरत से बनावांगे पूरी कशिश को मरावांगे अल्लाह पाक खैर करे जो साड़ा नसीब है साड़ा रोजी रोटी मिल सी ते दुआ की तरह क्योंकि जमीन थोड़ी ठीक नहीं होनी भी ठीक हो जाए जिप्सम पा रहे हैं बारहा पा रहे हैं लेकिन थोड़ा पानी का साड़ा इशू है अल्लाह पाक बेहतर कसी इंशाल्लाह से जमीन बेहतर हो वैसे अल्लाह पाक करम पर वैसे थोड़े है ना गर्दिश वाले दिन हैं लेकिन बेहतर हो जैसा जो ठीक होना इंशाल्लाह हर चीज़ ठीक हो जाए जी दोस्तों मेरी रोजमर्रा की विलाग एंड करने की रोजाना एक जगह होती है तकरीबन कम से डेढ़ की शादी एक देश शादी अटेंड की है सदीक भाई दी अल्लाह पाक दी अज़ाबाजी जिंदगी खुशियां भर दे अल्लाह पाक करम फरमाए सदीक दे वाले साहब फौत हो जाए वालदा नहीं पता लेकिन वाले साहब दे फौत हो जाए बड़ा अच्छा बच्चा बहुत ही अच्छा लड़का है अल्लाह पाक दे बाकी जरूर मना दे काम कितने तुम दसने ते आई होप सारा विलाग तुम पसंद आसी उम्मीद करना तुसी साडे विलाग नूं इंजॉय करे ते चैनल सब्सक्राइब लाजमी कीता करो ते बहुत मेहरबानी असी चैनल थोड़ी ज्यादा मिलना अगले विलाग उस वक्त तक अल्लाह हाफिज पाकिस्तान जिंदाबाद पंजाब जिंदाबाद मुकाबले
अस्सलाम वालेकुम, मैं आतिफ फरीद, देख रहे हो मेरा यूट्यूब चैनल आतिफ फरीद व्लॉग्स। अल्हम्दुलिल्लाह मैं खैर के नाल मांगीन करना सब होती। खैर के नाल हम के व्लॉग शुरू करना तो पहले जिन्हें लोगों मेरा चैनल सब्सक्राइब करें, शेयर करें, कमेंट करें ताकि ये जिस वीडियो बनाने को तक पहुंच रहे। बहुत मेहरबानी। आज थोड़ा लेट हाँ, मैच से जाना जैसे कि तुम पता है कि साढ़े इलाके आज फाइनल मैच है, 13 रोज़ का मैच है लेकिन आज फाइनल है। तो एक शादी तो गया थोड़ा लेट हो गया मैं, तो चलने में टाइम ज़ाया किए बगैर अभी हर रास्ते से जाना। लेट्स गो। क्या हाल है, ठीक हो?